पाकिस्तान की जन्नत का ख्वाब एक शायर ने वेख्या सी जनाबे वाला, तो उस ख्वाब की ताबीर एक वकील ने पूरी की सी, मगर वो जन्नत आज जहन्नम बन चुकी है। हर पास से गरीबों का खून टोल रहे हैं। आज ये पाकिस्तान की धरती करबला का नक्शा बन चुकी है। पंजाबी फिल्म इंडस्ट्री ਨੂੰ ਨਵਾਂ ਰੂਪ ਦੇਣ ਵਾਲੇ ਉੱਚ ਪੱਧਰੀ ਫਨਕਾਰ ਸੁਲਤਾਨ ਰਾਹੀ ਦਾ ਅੱਜ ਜਮਨ ਦਿਹਾੜ ਮਨਾਇਆ ਜਾ ਰਿਹਾ ਹੈ। ਉਹਨਾਂ ਦਾ ਜਨਮ 24 ਜੂਨ 1934 ਚ ਪੰਜਾਬ ਦੇ ਅਹਿਮ ਸ਼ਹਿਰ ਰਾਵਲਪਿੰਡੀ ਦੇ ਇੱਕ ਆਮ ਘਰਾਣੇ 'ਚ ਹੋਇਆ। एक गोली तेरे सीने च इसलिए नहीं मारी ओए कि तेरी मेरी कोई दुश्मनी नहीं। ਸੁਲਤਾਨ ਰਾਹੀ ਦਾ ਫਿਲਮੀ ਕਾਮਯਾਬੀ ਦਾ ਸਫ਼ਰ ਬਹੁਤ ਲੰਮਾ ਤੇ ਕਠਿਨ ਸੀ। ਉਹਨਾਂ ਆਪਣੇ ਫਨੀ ਸਫ਼ਰ ਦੇ ਆਗਾਜ਼ 'ਚ ਮਾੜੇ-ਮੋਟੇ ਕਿਰਦਾਰ ਅਦਾ ਕੀਤੇ। 1972 'ਚ ਉਹਨਾਂ ਨੂੰ ਬਸ਼ੀਰਾ 'ਚ ਅਦਾ ਕੀਤਾ ਅਹਿਮ ਕਿਰਦਾਰ ਪਰ ਉਹ ਪਹਿਚਾਨ ਮਿਲੀ ਤੇ ਫਿਰ ਫਿਲਮ ਇੰਡਸਟਰੀ ਦਾ ਮਰਕਜ਼ ਬਣ ਗਏ। ਹਰ ਫਿਲਮ ਉਹਨਾਂ ਨੂੰ ਸਾਹਮਣੇ ਰੱਖ ਕੇ ਲਿਖੀ ਜਾਂਦੀ। ਜਵਾਨੀ ਤੇ ਰੂਪ ਦੀ ਕੜਕਦੀ ਧੁੱਪ ਚੜੀ ਹੋਵੇ ਤੇ ਡਰਾਈਵਰਾਂ ਨਾਲ ਖਾਈਆਂ ਨਹੀਂ ਲਈਦੀਆਂ ਕੜਵੀ ਵਾਲੀਏ। 100 ਪੀਰਾਂ ਦੀ ਇੰਜ ਲੱਗਦਾ ਜਿਵੇਂ ਮਾਂ ਨੇ ਛੁੱਟੀ ਵਾਲੇ ਦਿਨ ਜੰਮੇ। ਖਾਸ ਕਰ ਜਦ 80 ਦੇ ਦਹਾਕੇ 'ਚ ਮਾਸ਼ਾਅੱਲਾ ਨੇ ਲੋਕਾਂ ਦੀਆਂ ਆਵਾਜ਼ਾਂ ਘੁੱਟ ਦਿੱਤੀਆਂ ਤੇ ਫਿਰ ਲੋਕਾਂ ਆਪਣੀ ਆਵਾਜ਼ ਸੁਲਤਾਨ ਰਾਹੀ ਨੂੰ ਬਣਾ ਲਿਆ, ਜੋ ਜ਼ਾਲਿਮ ਨੂੰ ਲਲਕਾਰਦਾ ਤੇ ਮਾੜੇ ਦੀ ਗੱਲ ਕਰਦਾ। ਸੁਲਤਾਨ ਰਾਹੀ ਦੀ ਫਿਲਮ ਮੌਲਾ ਜੱਟ ਉਹ ਤਾਰੀਖ ਸਾਜ਼ ਫਿਲਮ ਹੈ ਜਿਹਦੀ ਧੁੰਮ ਕਈ ਦਹਾਈਆਂ ਮਗਰੋਂ ਵੀ ਕਾਇਮ ਹੈ। ਇਸ ਫਿਲਮ ਨੇ ਸਿਨੇਮਾ ਦੀ ਤਫਰੀਹ ਨੂੰ ਬਿਲਕੁਲ ਬਦਲ ਕੇ ਰੱਖ ਦਿੱਤਾ। ਮਾਂ ਤੇਰੇ ਵਸ ਚਵੇ ਤੇ ਤੂੰ ਮੈਨੂੰ ਉਮਰ ਕੈਦ ਕਰਾ ਦੇਵੇਂ। ਸੁਣਿਆ ਕਿ ਮਾਲੂ ਨੇ ਲਾਸ਼ਾਂ ਗਾਇਬ ਕਰਾ ਦਿੱਤੀਆਂ ਨੇ। ਇਸ ਲਈ ਮੈਂ ਦਾਦੂ ਦੀ ਲਾਸ਼ ਗਾਇਬ ਕਰ ਦਿੱਤੀ ਹੈ ਮਾਂ। ਲੋਕ ਸੁਲਤਾਨ ਰਾਹੀ ਨੂੰ ਹੀ ਵੇਖਣਾ ਚਾਹੁੰਦੇ ਸਨ। ਜੇਕਰ ਕੋਈ ਹੋਰ ਹੀਰੋ ਆਇਆ ਵੀ ਤੇ ਉਹਦਾ ਦੀਵਾ ਨਾ ਜਗ ਸਕਿਆ। 9 ਜਨਵਰੀ 1996 ਚ ਸੁਲਤਾਨ ਰਾਹੀ ਨੂੰ ਜੀਟੀ ਰੋਡ ਉੱਤੇ ਕਤਲ ਕਰ ਦਿੱਤਾ ਗਿਆ, ਜਿਸ ਮਗਰੋਂ ਪੰਜਾਬੀ ਫਿਲਮਾਂ ਦਾ ਇੱਕ ਦੌਰ ਖਤਮ ਹੋ ਗਿਆ। ਉਹਨਾਂ ਮਗਰੋਂ ਸ਼ਾਨ, ਸਊਦ ਤੇ ਬਾਬਰ ਅਲੀ ਸਨੇ ਬੜੇ ਫਨਕਾਰਾਂ ਸੁਲਤਾਨ ਰਾਹੀ ਦੀ ਕਮੀ ਪੂਰੀ ਕਰਨ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ। ਅੱਜ ਵੀ ਸੁਲਤਾਨ ਰਾਹੀ ਦਾ ਮੁਤਬਾਦਲ ਕੋਈ ਨਹੀਂ ਜੰਮਿਆ ਤੇ ਸ਼ਾਇਦ ਆਉਣ ਵਾਲੇ ਵੇਲੇ 'ਚ ਉਹਨਾਂ ਦੀ ਕਮੀ ਪੂਰੀ ਨਾ ਹੋ ਸਕੇ।